ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ ਯਕਮ ਸਤੰਬਰ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਮਸੀਹ ਯਸੂ। ਸੁਨਹਿਰੀ ਮਤਨ ਯੂਹੰਨਾ। ਮੈਂ ਇਸ ਲਈ ਆਇਆ ਭਈ ਉਹ ਹਯਾਤੀ ਪਾਣ ਤੇ ਕਸਰਤ ਨਾਲ ਪਾਣ। ਮਸੀਹ ਯਸੂ। ਜਵਾਬੀ ਪੜ੍ਹਾਈ। ਮਲਾਕੀ। ਵੇਖੋ ਮੈਂ ਆਪਣੇ ਰਸੂਲ ਨੂੰ ਘੱਲਾਂਗਾ ਤੇ ਉਹ ਮੇਰੇ ਅੱਗੇ ਰਾਹ ਠੀਕ ਕਰੇਗਾ, ਤੇ ਖੁਦਾਵੰਦ ਜਿਹਦੇ ਤੁਸੀਂ ਤਾਲਬ ਹੋ ਨਿਗਹਿਬਾਨ ਆਪਣੀ ਹੈਕਲ ਵਿੱਚ ਆ ਮੌਜੂਦ ਹੋਵੇਗਾ। ਹਾਂ, ਅਹਿਦ ਦਾ ਰਸੂਲ ਜਿਹਦੀ ਤੁਸੀਂ ਤਾਂਘ ਲਈ ਸੀ ਆਵੇਗਾ, ਫੌਜਾਂ ਦਾ ਰੱਬ ਆਖਦਾ ਏ। ਪਰ ਉਹਦੇ ਆਉਣ ਦੇ ਦਿਨ ਦੀ ਕਿਹਦੇ ਵਿੱਚ ਤਾਬ ਏ, ਤੇ ਜਦ ਉਹਦਾ ਜ਼ਹੂਰ ਹੋਵੇਗਾ ਤੇ ਕੌਣ ਖੜਾ ਰਹਿ ਸਕੇਗਾ? ਕਿਉਂ ਜੇ ਉਹ ਸੁਨਿਆਰੇ ਦੀ ਅੱਗ ਤੇ ਧੋਬੀ ਦੇ ਸਾਬਣ ਵਾਂਗਰ ਏ, ਤੇ ਉਹ ਚਾਂਦੀ ਨੂੰ ਤਾਨ ਤੇ ਸੋਨੇ ਨੂੰ ਪਾਕ ਕਰਨ ਵਾਲੇ ਵਾਂਗਰ ਬੈਠੇਗਾ, ਤੇ ਬਣੀ ਲਾਵੀ ਨੂੰ ਸੋਨੇ ਤੇ ਚਾਂਦੀ ਵਾਂਗਰ ਪਾਕ ਕਰੇਗਾ, ਤਾਂ ਜੋ ਉਹ ਰਾਸਤਬਾਜ਼ੀ ਨਾਲ ਖੁਦਾਵੰਦ ਦੇ ਸਾਹਮਣੇ ਹਦੀਏ ਚੜ੍ਹਾਉਣ। ਤਦ ਯਹੂਦਾ ਤੇ ਯਰੂਸ਼ਲਮ ਦਾ ਹਦੀਆ ਖੁਦਾਵੰਦ ਨੂੰ ਪਸੰਦ ਆਵੇਗਾ, ਜਿਵੇਂ ਪੁਰਾਣੇ ਦਿਨਾਂ ਵਿੱਚ ਤੇ ਪਿਛਲੇ ਜ਼ਮਾਨੇ ਵਿੱਚ ਸੀ। ਤੇ ਮੈਂ ਅਦਾਲਤ ਲਈ ਤੁਹਾਡੇ ਨੇੜੇ ਆਵਾਂਗਾ, ਕਿਉਂ ਜੇ ਮੈਂ ਖੁਦਾਵੰਦ ਨਾ ਬਦਲਣ ਵਾਲਾ ਵਾਂ। ਇਸ ਲਈ ਐ ਬਨੀ ਯਾਕੂਬ ਤੁਸੀਂ ਨੇਸਤ ਨਾ ਹੋਵੋਗੇ। ਪਰ ਤੁਹਾਡੇ ਉੱਤੇ ਜਿਹੜੇ ਮੇਰੇ ਨਾਂ ਦੀ ਵਡਿਆਈ ਕਰਦੇ ਹੋ, ਸੱਚਾਈ ਦਾ ਸੂਰਜ ਚਮਕੇਗਾ ਤੇ ਉਹਦੀਆਂ ਕਿਰਨਾਂ ਵਿੱਚ ਸ਼ਫਾ ਹੋਵੇਗੀ। ਦਰਸੀਵਾਜ਼ ਬਾਈਬਲ ਵਿੱਚੋਂ ਇਸਤਸਨਾ। ਖੁਦਾਵੰਦ ਤੇਰਾ ਰੱਬ ਤੇਰੇ ਲਈ ਤੇਰੇ ਵਿੱਚੋਂ ਹੀ, ਯਾਨੀ ਤੇਰੇ ਭਰਾਵਾਂ ਵਿੱਚੋਂ ਮੇਰੇ ਵਾਂਗਰ ਇੱਕ ਨਬੀ ਪੈਦਾ ਕਰੇਗਾ। ਤੁਸੀਂ ਉਹਦੀ ਸੁਣਿਓ। ਮੈਂ ਉਹਨਾਂ ਲਈ ਉਹਨਾਂ ਦੇ ਭਰਾਵਾਂ ਵਿੱਚੋਂ ਹੀ ਤੇਰੇ ਵਾਂਗਰ ਇੱਕ ਨਬੀ ਪੈਦਾ ਕਰਾਂਗਾ, ਤੇ ਆਪਣਾ ਕਲਾਮ ਉਹਦੇ ਮੂੰਹ ਵਿੱਚ ਪਾਵਾਂਗਾ, ਤੇ ਜੋ ਕੁਝ ਮੈਂ ਉਹਨਾਂ ਨੂੰ ਹੁਕਮ ਦੇਵਾਂਗਾ ਉਹ ਉਹਨਾਂ ਨੂੰ ਆਖੇਗਾ। ਜ਼ਕਰੀਆ। ਐ ਸਿਯੋਨ ਦੀਏ ਧੀਏ, ਤੂੰ ਬਹੁਤ ਸ਼ਾਦਮਾਨ ਹੋ। ਹੈ ਯਰੂਸ਼ਲਮ ਦੀਏ ਧੀਏ, ਤੂੰ ਵਾਹਵਾ ਲਲਕਾਰ, ਕਿਉਂ ਜੇ ਵੇਖ ਤੇਰਾ ਬਾਦਸ਼ਾਹ ਤੇਰੇ ਕੋਲ ਆਉਂਦਾ ਏ। ਉਹ ਸੱਚਾ ਏ ਤੇ ਮੁਕਤੀ ਉਹਦੇ ਹੱਥ ਵਿੱਚ ਏ। ਯੂਹੰਨਾ। ਕਿਉਂ ਜੇ ਰੱਬ ਨੇ ਜੱਗ ਨਾਲ ਅਜਿਹਾ ਪਿਆਰ ਰੱਖਿਆ ਭਈ ਉਹਨੇ ਆਪਣਾ ਕੱਲਾ ਪੁੱਤਰ ਦੇ ਛੱਡਿਆ, ਤਾਂ ਜੋ ਜਿਹੜਾ ਵੀ ਉਹਦੇ ਉੱਤੇ ਈਮਾਨ ਲਿਆਵੇ ਮਰੇ ਨਾ, ਬਲਕਿ ਹਮੇਸ਼ਾ ਦੀ ਹਯਾਤੀ ਪਾਵੇ। ਕਿਉਂ ਜੇ ਰੱਬ ਨੇ ਪੁੱਤਰ ਨੂੰ ਜੱਗ ਵਿੱਚ ਇਸ ਲਈ ਨਹੀਂ ਘੱਲਿਆ ਭਈ ਜੱਗ ਉੱਤੇ ਸਜ਼ਾ ਦਾ ਹੁਕਮ ਦੇਵੇ, ਬਲਕਿ ਇਸ ਲਈ ਭਈ ਜੱਗ ਉਹਦੇ ਰਾਹੀਂ ਮੁਕਤੀ ਪਾਵੇ। ਲੂਕਾ। ਫਿਰ ਯਸੂ ਰੂਹ ਦੀ ਕੂਵਤ ਨਾਲ ਭਰਿਆ ਹੋਇਆ ਗਲੀਲ ਨੂੰ ਮੁੜਿਆ, ਤੇ ਸਾਰੇ ਪਾਸੇ ਉਹਦੀ ਸ਼ੋਹਰਤ ਫੈਲ ਗਈ। ਤੇ ਉਹ ਨਾਸਰਤ ਵਿੱਚ ਆਇਆ, ਜਿੱਥੇ ਉਹਨੇ ਪਰਵਰਿਸ਼ ਪਾਈ ਸੀ, ਤੇ ਆਪਣੇ ਦਸਤੂਰ ਦੇ ਮੁਤਾਬਕ ਸਬਤ ਦੇ ਦਿਨ ਇਬਾਦਤ ਖਾਨੇ ਵਿੱਚ ਗਿਆ ਤੇ ਪੜ੍ਹਨ ਲਈ ਖਲੋਤਾ। ਤੇ ਯਸਾਇਆ ਨਬੀ ਦੀ ਕਿਤਾਬ ਉਹਨੂੰ ਦਿੱਤੀ ਗਈ, ਤੇ ਕਿਤਾਬ ਖੋਲ੍ਹ ਕੇ ਉਹਨੇ ਉਹ ਮੁਕਾਮ ਕੱਢਿਆ ਜਿੱਥੇ ਲਿਖਿਆ ਸੀ ਭਈ ਖੁਦਾਵੰਦ ਦਾ ਰੂਹ ਮੇਰੇ ਉੱਤੇ ਹੈ, ਇਸ ਲਈ ਭਈ ਉਹਨੇ ਮੈਨੂੰ ਗਰੀਬਾਂ ਨੂੰ ਖੁਸ਼ਖਬਰੀ ਦੇਣ ਲਈ ਮਸਾ ਕੀਤਾ। ਉਹਨੇ ਮੈਨੂੰ ਘੱਲਿਆ ਏ ਭਈ ਕੈਦੀਆਂ ਨੂੰ ਰਿਹਾਈ ਤੇ ਅੰਨ੍ਹਿਆਂ ਨੂੰ ਬਿਨਾਈ ਪਾਉਣ ਦੀ ਖਬਰ ਸੁਣਾਵਾਂ, ਕੁਚਲੇ ਹੋਇਆਂ ਨੂੰ ਆਜ਼ਾਦ ਕਰਾਂ, ਤੇ ਖੁਦਾਵੰਦ ਦੇ ਸਾਲੇ ਮਕਬੂਲ ਦੀ ਮੁਨਾਦੀ ਕਰਾਂ। ਫਿਰ ਉਹ ਕਿਤਾਬ ਬੰਦ ਕਰਕੇ ਤੇ ਖਾਦਮ ਨੂੰ ਵਾਪਸ ਦੇ ਕੇ ਬੈਠ ਗਿਆ। ਤੇ ਜਿੰਨੇ ਇਬਾਦਤ ਖਾਨੇ ਵਿੱਚ ਸੀ, ਸਾਰਿਆਂ ਦੀਆਂ ਅੱਖੀਆਂ ਉਹਦੇ ਉੱਤੇ ਲੱਗੀਆਂ ਹੋਈਆਂ ਸੀ। ਉਹ ਉਹਨਾਂ ਨੂੰ ਆਖਣ ਲੱਗਿਆ ਭਈ ਅੱਜ ਇਹ ਨਵਿਸ਼ਤਾ ਤੁਹਾਡੇ ਸਾਹਮਣੇ ਪੂਰਾ ਹੋਇਆ। ਲੂਕਾ। ਥੋੜੇ ਚਿਰ ਬਾਅਦ ਇੰਜ ਹੋਇਆ ਭਈ ਉਹ ਨਾਇਨ ਨਾਂ ਦੇ ਇੱਕ ਸ਼ਹਿਰ ਨੂੰ ਗਿਆ, ਤੇ ਉਹਦੇ ਚੇਲੇ ਤੇ ਬਹੁਤ ਸਾਰੇ ਲੋਕੀ ਉਹਦੇ ਨਾਲ ਸੀ। ਜਦੋਂ ਉਹ ਸ਼ਹਿਰ ਦੇ ਫਾਟਕ ਦੇ ਕੋਲ ਅੱਪੜਿਆ, ਤੇ ਵੇਖੋ ਇੱਕ ਮੁਰਦੇ ਨੂੰ ਬਾਹਰ ਲੈ ਜਾ ਰਹੇ ਸੀ। ਉਹ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ, ਤੇ ਉਹ ਬੇਵਾ ਸੀ, ਤੇ ਸ਼ਹਿਰ ਦੇ ਬਹੁਤ ਸਾਰੇ ਲੋਕੀ ਉਹਦੇ ਨਾਲ ਸੀ। ਉਹਨੂੰ ਵੇਖ ਕੇ ਖੁਦਾਵੰਦ ਨੂੰ ਤਰਸ ਆਇਆ, ਤੇ ਉਹਨੂੰ ਆਖਿਆ, ਨਾ ਰੋ। ਫਿਰ ਉਹਨੇ ਕੋਲ ਆ ਕੇ ਜਨਾਜ਼ੇ ਨੂੰ ਛੂਹਿਆ, ਤੇ ਚੁੱਕਣ ਵਾਲੇ ਖਲੋ ਗਏ। ਤੇ ਉਹਨੇ ਆਖਿਆ, ਐ ਜਵਾਨ, ਮੈਂ ਤੈਨੂੰ ਆਖਦਾ ਵਾਂ, ਉੱਠ। ਉਹ ਮੁਰਦਾ ਉੱਠ ਗਿਆ ਤੇ ਬੋਲਣ ਲੱਗਿਆ, ਤੇ ਉਹਨੇ ਉਹਨੂੰ ਉਹਦੀ ਮਾਂ ਦੇ ਹਵਾਲੇ ਕਰ ਦਿੱਤਾ। ਤੇ ਸਾਰਿਆਂ ਉੱਤੇ ਦਹਿਸ਼ਤ ਛਾ ਗਈ, ਤੇ ਰੱਬ ਦੀ ਵਡਿਆਈ ਕਰਕੇ ਆਖਣ ਲੱਗੇ
ਭਈ ਇੱਕ ਵੱਡਾ ਨਬੀ ਸਾਡੇ ਵਿੱਚ ਆਇਆ ਏ ਤੇ ਰੱਬ ਨੇ ਆਪਣੀ ਉਮਤ ਵੱਲ ਧਿਆਨ ਕੀਤਾ ਏ। ਮਰਕਸ। ਤੇ ਉਹ ਇਬਾਦਤਖਾਨੇ ਵਿੱਚ ਫੇਰ ਵੜਿਆ ਤੇ ਉੱਥੇ ਇੱਕ ਬੰਦਾ ਸੀ ਜਿਹਦਾ ਹੱਥ ਸੁੱਕਿਆ ਹੋਇਆ ਸੀ ਤੇ ਉਹ ਉਹਦੀ ਤਾਂਘ ਵਿੱਚ ਰਹੇ ਵੀ ਜੇ ਉਹ ਸਬਤ ਦੇ ਦਿਨ ਉਹਨੂੰ ਠੀਕ ਕਰੇ ਤੇ ਅਸੀਂ ਉਹਦੇ ਉੱਤੇ ਇਲਜ਼ਾਮ ਲਾਈਏ। ਉਹਨੇ ਉਸ ਬੰਦੇ ਨੂੰ ਜਿਹਦਾ ਹੱਥ ਸੁੱਕਿਆ ਹੋਇਆ ਸੀ ਆਖਿਆ, ਵਿਚਾਲੇ ਖੜਾ ਹੋ। ਤੇ ਉਹਨਾਂ ਨੂੰ ਆਖਿਆ, ਸਬਤ ਦੇ ਦਿਨ ਨੇਕੀ ਕਰਨਾ ਜਾਇਜ਼ ਏ ਜਾਂ ਬਦੀ ਕਰਨਾ, ਜਾਨ ਬਚਾਣਾ ਜਾਂ ਕਤਲ ਕਰਨਾ। ਉਹ ਚੁੱਪ ਰਹੇ। ਉਹਨੇ ਉਹਨਾਂ ਦੀ ਸਖਤ ਦਿਲੀ ਦੇ ਪਾਰੋਂ ਦੁਖੀ ਹੋ ਕੇ ਚਾਰਾਂ ਪਾਸੇ ਉਹਨਾਂ ਵੱਲ ਗੁੱਸੇ ਨਾਲ ਨਜ਼ਰ ਕਰਕੇ ਉਸ ਬੰਦੇ ਨੂੰ ਆਖਿਆ, ਆਪਣਾ ਹੱਥ ਵਧਾ। ਉਹਨੇ ਵਧਾਇਆ ਤੇ ਉਹਦਾ ਹੱਥ ਠੀਕ ਹੋ ਗਿਆ। ਫਿਰ ਫਰੀਸੀ ਛੇਤੀ ਨਾਲ ਬਾਹਰ ਜਾ ਕੇ ਹੈਰੋਦੀਆਂ ਦੇ ਨਾਲ ਉਹਦੇ ਖਿਲਾਫ ਸਲਾਹ ਕਰਨ ਲੱਗੇ ਭਈ ਉਹਨੂੰ ਕਿਵੇਂ ਮਾਰੀਏ। ਯੋਹੰਨਾ। ਪਰ ਯਿਸੂ ਨੇ ਉਹਨਾਂ ਨੂੰ ਆਖਿਆ ਭਈ ਮੇਰਾ ਪਿਓ ਹੁਣ ਤੀਕਰ ਕੰਮ ਕਰਦਾ ਏ ਤੇ ਮੈਂ ਵੀ ਕਰਦਾ ਵਾਂ। ਮੈਂ ਆਪਣੇ ਕੋਲੋਂ ਕੁਝ ਨਹੀਂ ਕਰ ਸਕਦਾ, ਜਿਵੇਂ ਸੁਣਦਾ ਵਾਂ ਅਦਾਲਤ ਕਰਦਾ ਵਾਂ ਤੇ ਮੇਰੀ ਅਦਾਲਤ ਰਾਸਤ ਏ, ਕਿਉਂ ਜੇ ਮੈਂ ਆਪਣੀ ਮਰਜ਼ੀ ਨਹੀਂ ਬਲਕਿ ਆਪਣੇ ਘੱਲਣ ਵਾਲੇ ਦੀ ਮਰਜ਼ੀ ਚਾਹੁੰਦਾ ਵਾਂ। ਮੈਂ ਆਪਣੇ ਬਾਪ ਦੇ ਨਾਂ ਤੋਂ ਆਇਆ ਵਾਂ ਤੇ ਤੁਸੀਂ ਮੈਨੂੰ ਨਹੀਂ ਮੰਨਦੇ। ਜੇ ਕੋਈ ਹੋਰ ਆਪਣੇ ਹੀ ਨਾਂ ਤੋਂ ਆਵੇ ਤੇ ਉਹਨੂੰ ਤੁਸੀਂ ਮੰਨ ਲਵੋਗੇ। ਤੁਸੀਂ ਜਿਹੜੀ ਇੱਕ ਦੂਜੇ ਤੋਂ ਇੱਜ਼ਤ ਚਾਹੁੰਦੇ ਹੋ ਤੇ ਉਹ ਇੱਜ਼ਤ ਜਿਹੜੀ ਖੁਦਾਏ ਵਾਹਿਦ ਵੱਲੋਂ ਹੁੰਦੀ ਏ ਉਹ ਨਹੀਂ ਚਾਹੁੰਦੇ, ਈਮਾਨ ਕਿਵੇਂ ਲਿਆ ਸਕਦੇ ਹੋ? ਇਹ ਨਾ ਸਮਝੋ ਭਈ ਮੈਂ ਬਾਪ ਅੱਗੇ ਤੁਹਾਡੀ ਸ਼ਿਕਾਇਤ ਕਰਾਂਗਾ। ਤੁਹਾਡੀ ਸ਼ਿਕਾਇਤ ਕਰਨ ਵਾਲਾ ਤੇ ਹੈ ਏ, ਯਾਨੀ ਮੂਸਾ, ਜਿਹਦੇ ਉੱਤੇ ਤੁਸੀਂ ਆਸ ਲਾ ਕੇ ਬੈਠੇ ਹੋ। ਕਿਉਂ ਜੇ ਤੁਸੀਂ ਮੂਸਾ ਦਾ ਯਕੀਨ ਕਰਦੇ ਤੇ ਮੇਰਾ ਵੀ ਯਕੀਨ ਕਰਦੇ, ਇਸ ਲਈ ਵੀ ਉਹਨੇ ਮੇਰੇ ਹੱਕ ਵਿੱਚ ਹੀ ਲਿਖਿਆ ਹੈ। ਯੋਹੰਨਾ। ਯਿਸੂ ਨੇ ਉਹਨਾਂ ਨੂੰ ਆਖਿਆ, ਹਯਾਤੀ ਦੀ ਰੋਟੀ ਮੈਂ ਵਾਂ। ਜਿਹੜਾ ਮੇਰੇ ਕੋਲ ਆਵੇ ਉਹ ਬਿਲਕੁਲ ਭੁੱਖਾ ਨਾ ਹੋਵੇਗਾ ਤੇ ਜਿਹੜਾ ਮੇਰੇ ਉੱਤੇ ਈਮਾਨ ਲਿਆਵੇ ਉਹ ਕਦੀ ਪਿਆਸਾ ਨਾ ਹੋਵੇਗਾ। ਜੋ ਕੁਝ ਪਿਓ ਮੈਨੂੰ ਦਿੰਦਾ ਏ ਮੇਰੇ ਕੋਲ ਆ ਜਾਵੇਗਾ ਤੇ ਜਿਹੜਾ ਕੋਈ ਮੇਰੇ ਕੋਲ ਆਵੇਗਾ ਉਹਨੂੰ ਮੈਂ ਕੱਢ ਨਾ ਦੇਵਾਂਗਾ। ਕਿਉਂ ਜੇ ਮੈਂ ਅਸਮਾਨ ਤੋਂ ਇਸ ਲਈ ਨਹੀਂ ਉਤਰਿਆ ਭਈ ਆਪਣੀ ਮਰਜ਼ੀ ਦੇ ਮੁਤਾਬਕ ਕੰਮ ਕਰਾਂ, ਬਲਕਿ ਇਸ ਲਈ ਵੀ ਆਪਣੇ ਘੱਲਣ ਵਾਲੇ ਦੀ ਮਰਜ਼ੀ ਦੇ ਮੁਤਾਬਕ ਕੰਮ ਕਰਾਂ। ਤੇ ਮੈਨੂੰ ਘੱਲਣ ਵਾਲੇ ਦੀ ਮਰਜ਼ੀ ਇਹ ਹੈ ਵੀ ਜੋ ਕੁਝ ਉਹਨੇ ਮੈਨੂੰ ਦਿੱਤਾ ਏ ਮੈਂ ਉਹਦੇ ਵਿੱਚੋਂ ਕੁਝ ਨਾ ਗਵਾ ਲਵਾਂ, ਬਲਕਿ ਉਹਨੂੰ ਅਖੀਰੀ ਦਿਨ ਫੇਰ ਜਿਉਂਦਾ ਕਰਾਂ। ਕਿਉਂ ਜੇ ਮੇਰੇ ਪਿਓ ਦੀ ਮਰਜ਼ੀ ਇਹ ਹੈ ਵੀ ਜਿਹੜਾ ਕੋਈ ਪੁੱਤਰ ਨੂੰ ਵੇਖੇ ਤੇ ਉਹਦੇ ਉੱਤੇ ਈਮਾਨ ਲਿਆਵੇ ਹਮੇਸ਼ਾ ਦੀ ਹਯਾਤੀ ਪਾਵੇ। ਅਮਾਲ। ਇਸ ਲਈ ਤੌਬਾ ਕਰੋ ਤੇ ਰਜੂ ਲਿਆਵੋ ਤੇ ਉਹ ਉਸ ਮਸੀਹ ਨੂੰ ਜਿਹੜਾ ਤੁਹਾਡੇ ਲਈ ਮੁਕਰਰ ਹੋਇਆ ਏ ਯਾਨੀ ਯਿਸੂ ਨੂੰ ਘੱਲੇਗਾ। ਇਸ ਲਈ ਮੂਸਾ ਨੇ ਆਖਿਆ ਭਈ ਖੁਦਾਵੰਦ ਰੱਬ ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਲਈ ਮੇਰੇ ਵਾਂਗਰ ਇੱਕ ਨਬੀ ਪੈਦਾ ਕਰੇਗਾ। ਜੋ ਕੁਝ ਉਹ ਤੁਹਾਨੂੰ ਆਖੇ ਉਹਦੀ ਸੁਣਿਓ। ਰੱਬ ਨੇ ਆਪਣੇ ਖਾਦਮ ਨੂੰ ਚੁੱਕ ਕੇ ਪਹਿਲੇ ਤੁਹਾਡੇ ਕੋਲ ਘੱਲਿਆ ਤਾਂ ਜੋ ਤੁਹਾਡੇ ਵਿੱਚੋਂ ਹਰ ਕਿਸੇ ਨੂੰ ਬਰਕਤ ਦੇਵੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਯਿਸੂ ਦੇ ਮਿਸ਼ਨ ਨੇ ਪੇਸ਼ਨਗੋਈ ਦੀ ਤਸਦੀਕ ਕੀਤੀ ਤੇ ਪੁਰਾਣੇ ਜ਼ਮਾਨੇ ਦੇ ਨਾਮ ਨਿਹਾਦ ਮੁਅਜਜ਼ੇ ਦੀ ਵਜ਼ਾਹਤ ਕੀਤੀ, ਜਿੱਦਾਂ ਭਈ ਇਲਾਹੀ ਕੂਵਤ ਦੇ ਕੁਦਰਤੀ ਇਜ਼ਹਾਰ ਸੀ। ਉਹ ਇਜ਼ਹਾਰ ਜਿਨ੍ਹਾਂ ਨੂੰ ਸਮਝਿਆ ਨਹੀਂ ਗਿਆ ਸੀ। ਯਿਸੂ ਦੇ ਕੰਮਾਂ ਨੇ ਉਹਦੇ ਮਸੀਹਾਈ ਦੇ ਦਾਅਵੇ ਨੂੰ ਕਾਇਮ ਕੀਤਾ। ਯੋਹੰਨਾ ਦੇ ਇਸ ਸਵਾਲ ਦੇ ਜਵਾਬ ਵਿੱਚ ਭਈ ਆਉਣ ਵਾਲਾ ਤੂੰ ਹੀ ਏ, ਆਪਣੇ ਨਜ਼ਰੀਏ ਦਾ ਹਵਾਲਾ ਦੇਣ ਦੀ ਬਜਾਏ ਆਪਣੇ ਕੰਮਾਂ ਦਾ ਜ਼ਿਕਰ ਕਰਦਿਆਂ ਹੋਏ ਇਸ ਯਕੀਨ ਨਾਲ ਭਈ ਇਸ ਸਵਾਲ ਦਾ ਪੂਰਾ ਜਵਾਬ ਸ਼ਫਾ ਦੇਣ ਦੀ ਇਲਾਹੀ ਤਾਕਤ ਦਾ ਇਹ ਦਿਖਾਵਾ ਦੇਵੇਗਾ, ਯਿਸੂ ਨੇ ਹਾਂ ਵਿੱਚ ਜਵਾਬ ਦਿੱਤਾ। ਇਸ ਲਈ ਉਹਦਾ ਜਵਾਬ ਸੀ, ਜੋ ਕੁਝ ਤੁਸੀਂ ਵੇਖਦੇ ਤੇ ਸੁਣਦੇ ਹੋ ਜਾ ਕੇ ਯੋਹੰਨਾ ਨੂੰ ਦੱਸ ਦਿਓ ਭਈ ਅੰਨੇ ਵੇਖਦੇ ਤੇ ਲੰਗੜੇ ਟੁਰਦੇ ਫਿਰਦੇ ਨੇ, ਕੋੜੀ ਪਾਕ ਸਾਫ਼ ਕੀਤੇ ਜਾਂਦੇ ਤੇ ਬੋਲੇ ਸੁਣਦੇ ਨੇ ਤੇ ਮੁਰਦੇ ਜਿਉਂਦੇ ਕੀਤੇ ਜਾਂਦੇ ਨੇ ਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਏ। ਧੰਨ ਉਹ ਜਿਹੜਾ ਮੇਰੇ ਪਾਰੋਂ ਠੋਕਰ ਨਾ ਖਾਵੇ। ਦੂਜੇ ਲਫ਼ਜ਼ਾਂ ਵਿੱਚ ਉਹਨੇ ਆਪਣੀ ਬਰਕਤ ਕਿਸੇ ਅਜਿਹੇ ਬੰਦੇ ਨੂੰ ਦਿੱਤੀ ਏ ਜਿਹਨੂੰ ਇਸ ਗੱਲ ਦਾ ਇਨਕਾਰ ਨਹੀਂ ਕਰਨਾ ਚਾਹੀਦਾ ਭਈ ਅਜਿਹੇ ਅਸਰ ਇਲਾਹੀ ਸਿਆਣ ਵੱਲੋਂ ਆਉਂਦਿਆਂ ਹੋਏ ਰੱਬ ਦੀ ਯਾਨੀ ਉਸ ਇਲਾਹੀ ਅਸੂਲ ਦੀ ਵਹਦਾਨੀਅਤ ਨੂੰ ਸਾਬਤ ਕਰਦੇ ਨੇ ਜਿਹੜਾ ਸਾਰੀ ਹਮਾਹੰਗੀ ਨੂੰ ਜ਼ਾਹਰ ਕਰਦਾ ਏ। ਯਿਸੂ ਨੇ ਇੱਕ ਵਾਰੀ ਆਪਣੀਆਂ ਤਾਲੀਮਾਂ ਦੇ ਬਾਰੇ ਆਖਿਆ, ਮੇਰੀ ਤਾਲੀਮ ਮੇਰੀ ਨਹੀਂ ਬਲਕਿ ਮੇਰੇ ਘੱਲਣ ਵਾਲੇ ਦੀ ਏ। ਜੇ ਕੋਈ ਉਹਦੀ ਮਰਜ਼ੀ ਉੱਤੇ ਟੁਰਨਾ ਚਾਹਵੇ ਤੇ ਉਹ ਇਸ ਤਾਲੀਮ ਦੇ ਬਾਰੇ ਜਾਣ ਜਾਵੇਗਾ ਭਈ ਰੱਬ ਵੱਲੋਂ ਏ ਜਾਂ ਮੈਂ ਆਪਣੇ ਵੱਲੋਂ ਆਖਦਾ ਵਾਂ।
यूहन्ना 7 ਬਾਬ 16-17 ਆਇਤਾਂ। ਸਾਡੇ ਮਾਲਕ ਨੇ ਬਿਮਾਰ ਨੂੰ ਸ਼ਿਫਾ ਦਿੱਤੀ, ਮਸੀਹੀ ਸ਼ਿਫਾ ਦੀ ਮਸ਼ਕ ਕੀਤੀ ਤੇ ਆਪਣੇ ਤਾਲਬੇ ਇਲਮਾਂ ਨੂੰ ਇਹਦੇ ਇਲਾਹੀ ਅਸੂਲ ਦੀਆਂ ਅਮੂਮੀਆਂ ਸਿਖਾਈਆਂ। ਪਰ ਉਹਨੇ ਸ਼ਿਫਾ ਦੇ ਇਸ ਅਸੂਲ ਨੂੰ ਜ਼ਾਹਰ ਕਰਨ ਤੇ ਬਿਮਾਰੀ ਤੋਂ ਬਚੇ ਰਹਿਣ ਲਈ ਕੋਈ ਹਤਮੀ ਅਸੂਲ ਪੇਸ਼ ਨਹੀਂ ਕੀਤਾ। ਕ੍ਰਿਸਚਨ ਸਾਇੰਸ ਵਿੱਚ ਇਹ ਅਸੂਲ ਦਰਿਆਫਤ ਕਰਨ ਲਈ ਰੱਖਿਆ ਗਿਆ ਹੈ। ਇੱਕ ਪਾਕ ਮੁਹੱਬਤ ਨੇਕੀ ਦੀ ਸ਼ਕਲ ਅਪਣਾ ਲੈਂਦੀ ਏ, ਪਰ ਕੱਲੀ ਸਾਇੰਸ ਹੀ ਇਲਾਹੀ ਅਸੂਲ ਦੀ ਨੇਕੀ ਨੂੰ ਸਾਹਮਣੇ ਲਿਆਉਂਦੀ ਤੇ ਇਹਦੇ ਕਾਨੂੰਨਾਂ ਨੂੰ ਜ਼ਾਹਿਰ ਕਰਦੀ ਏ। ਜਦੋਂ ਅਸੀਂ ਯਿਸੂ ਦੀ ਵਡਿਆਈ ਕਰਦੇ ਹਾਂ ਤੇ ਜੋ ਕੁਝ ਉਹਨੇ ਇਨਸਾਨ ਲਈ ਕੀਤਾ ਏ, ਉਹਦੇ ਪਾਰੋਂ ਸਾਡਾ ਦਿਲ ਸ਼ੁਕਰ ਨਾਲ ਭਰ ਜਾਂਦਾ ਏ। ਜਲਾਲ ਦੇ ਤਖਤ ਉੱਤੇ ਉਹਦੇ ਸ਼ਫੀਕ ਰਸਤੇ ਉੱਤੇ ਇਕੱਲੇ ਪੈਰ ਰੱਖਦਿਆਂ ਹੋਇਆਂ ਸਾਡੇ ਲਈ ਬਿਆਨ ਨਾ ਕੀਤੀ ਜਾਣ ਵਾਲੀ ਤਕਲੀਫ ਵਿੱਚ ਰਾਹ ਹਮਵਾਰ ਕਰਦਿਆਂ ਹੋਇਆਂ ਯਿਸੂ ਸਾਡੇ ਲਈ ਸਿਰਫ ਇੱਕ ਇਨਫਰਾਦੀ ਤਜਰਬਾ ਮਹਿਫੂਜ਼ ਨਹੀਂ ਰੱਖਦਾ। ਜੇ ਅਸੀਂ ਵਫਾਦਾਰੀ ਦੇ ਨਾਲ ਉਹਦੇ ਹੁਕਮਾਂ ਮਗਰ ਟੁਰਦੇ ਹਾਂ ਤੇ ਸਾਰੇ ਗਮਗੀਨ ਜਦੋਜਹਿਦ ਦਾ ਪਿਆਲਾ ਲੈਂਦੇ ਹਾਂ ਤਾਂ ਜੋ ਉਹਦੇ ਨਾਲ ਆਪਣੀ ਮੁਹੱਬਤ ਦੇ ਇਜ਼ਹਾਰ ਦੇ ਤਨਾਸਬ ਵਿੱਚ ਪੀਣ, ਜਦੋਂ ਤਿਕਰ ਪਈ ਸਾਰੇ ਇਲਾਹੀ ਮੁਹੱਬਤ ਦੇ ਪਾਰੋਂ ਮੁਕਤੀ ਨਾ ਪਾ ਲੈਣ। ਮਸੀਹ ਰੂਹ ਸੀ ਜਿਹਨੂੰ ਯਿਸੂ ਨੇ ਆਪਣੇ ਬਿਆਨਾਂ ਵਿੱਚ ਤਕਵੀਅਤ ਦਿੱਤੀ। ਰਾਹ, ਸੱਚਾਈ ਤੇ ਹਯਾਤੀ ਮੈਂ ਵਾਂ, ਮੈਂ ਤੇ ਮੇਰਾ ਪਿਓ ਇੱਕ ਵਾਂ। ਇਹ ਮਸੀਹ ਜਾਂ ਇਨਸਾਨ ਯਿਸੂ ਦੀ ਅਲੂਹੀਅਤ, ਉਹਦੀ ਫਿਤਰਤ ਖੁਦਾਈ ਸੀ ਜਿਹਨੇ ਉਹਨੂੰ ਮੁਤਹਰਕ ਰੱਖਿਆ। ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਨੇ ਯਿਸੂ ਨੂੰ ਪਾਪ, ਬਿਮਾਰੀ ਤੇ ਮੌਤ ਉੱਤੇ ਇਖਤਿਆਰ ਦਿੱਤਾ। ਉਹਦਾ ਮਕਸਦ ਅਸਮਾਨੀ ਹਸਤੀ ਦੀ ਸਾਇੰਸ ਨੂੰ ਜ਼ਾਹਿਰ ਕਰਨਾ ਸੀ ਤਾਂ ਜੋ ਇਹਨੂੰ ਸਾਬਤ ਕਰੇ ਜੋ ਰੱਬ ਏ ਤੇ ਜੋ ਉਹ ਇਨਸਾਨ ਲਈ ਕਰਦਾ ਏ। ਸਾਡੇ ਮਾਲਕ ਨੇ ਬਸ ਨਜ਼ਰੀਏ, ਅਕੀਦੇ ਜਾਂ ਈਮਾਨ ਦੀ ਤਾਲੀਮ ਨਹੀਂ ਦਿੱਤੀ। ਇਹ ਇਲਾਹੀ ਅਸੂਲ ਦੀ ਪੂਰੀ ਹਸਤੀ ਸੀ ਜਿਹਦੀ ਉਹਨੇ ਤਾਲੀਮ ਦਿੱਤੀ ਤੇ ਮਸ਼ਕ ਵੀ ਕੀਤੀ। ਮਸੀਹਤ ਲਈ ਉਹਦਾ ਸਬੂਤ ਮਜ਼ਹਬ ਜਾਂ ਇਬਾਦਤ ਦਾ ਕੋਈ ਨਿਜ਼ਾਮ ਜਾਂ ਸ਼ਕਲ ਨਹੀਂ ਸੀ, ਬਲਕਿ ਇਹ ਕ੍ਰਿਸਚਨ ਸਾਇੰਸ ਏ ਜਿਹੜੀ ਹਯਾਤੀ ਤੇ ਪਿਆਰ ਦੀ ਹਮਾਂਗੀ ਉੱਤੇ ਅਮਲ ਕਰਦੀ ਏ। ਸਾਡਾ ਅਸਮਾਨੀ ਪਿਓ ਇਲਾਹੀ ਮੁਹੱਬਤ ਇਹ ਮੰਗ ਰੱਖਦਾ ਏ ਕਿ ਸਾਨੂੰ ਸਾਡੇ ਮਾਲਕ ਤੇ ਉਹਦੇ ਚੇਲਿਆਂ ਦੇ ਨਮੂਨੇ ਮਗਰ ਟੁਰਨਾ ਚਾਹੀਦਾ ਏ ਤੇ ਬਸ ਉਹਦੀ ਸ਼ਖਸੀਅਤ ਦੀ ਇਬਾਦਤ ਨਹੀਂ ਕਰਨੀ ਚਾਹੀਦੀ। ਇਹ ਗੱਲ ਅਫਸੋਸਨਾਕ ਏ ਭਈ ਇਲਾਹੀ ਖਿਦਮਤ ਦਾ ਜੁਮਲਾ ਆਮ ਤੌਰ ਤੇ ਰੋਜ਼ਾਨਾ ਦੇ ਕੰਮਾਂ ਦੀ ਬਜਾਏ ਅਵਾਮੀ ਇਬਾਦਤ ਦੇ ਮਾਨੀਆਂ ਦੇ ਨਾਲ ਆਇਆ ਏ। ਮਸੀਹਤ ਦੀ ਫਿਤਰਤ ਅਮਨ ਪਸੰਦ ਤੇ ਬਰਕਤ ਵਾਲੀ ਏ, ਪਰ ਬਾਦਸ਼ਾਹੀ ਵਿੱਚ ਵੜਨ ਲਈ ਆਸ ਦਾ ਲੰਗਰ ਉਸ ਸ਼ਕੀਨਾ ਦੇ ਅੰਦਰ ਮਾਦੇ ਦੇ ਪਰਦੇ ਤੋਂ ਅੱਗੇ ਸੁੱਟਣਾ ਜ਼ਰੂਰੀ ਏ ਜਿਹਦੇ ਵਿੱਚੋਂ ਯਿਸੂ ਸਾਡੇ ਤੋਂ ਪਹਿਲਾਂ ਲੰਘ ਚੁੱਕਿਆ ਏ, ਤੇ ਮਾਦੇ ਤੋਂ ਅੱਗੇ ਦੀ ਇਹ ਤਰੱਕੀ ਰਾਸਤਬਾਜ਼ ਦੀਆਂ ਖੁਸ਼ੀਆਂ ਤੇ ਫਤਹਮੰਦੀ ਤੇ ਇਹਦੇ ਨਾਲ ਨਾਲ ਉਹਦੀਆਂ ਤਕਲੀਫਾਂ ਤੇ ਦੁੱਖਾਂ ਦੇ ਨਾਲ ਆਉਂਦੀ ਏ। ਸਾਡੇ ਮਾਲਕ ਵਾਂਗਰ ਸਾਨੂੰ ਵੀ ਮਾਦੀ ਫਹਿਮ ਤੋਂ ਹਸਤੀ ਦੇ ਰੂਹਾਨੀ ਫਹਿਮ ਵੱਲ ਰੁਖਸਤ ਹੋਣਾ ਚਾਹੀਦਾ ਏ। ਉਹ ਕੌਣ ਏ ਜਿਹੜਾ ਸਾਡੀ ਤਾਬਿਆਦਾਰੀ ਦੀ ਮੰਗ ਕਰਦਾ ਏ? ਉਹ ਜਿਹੜਾ ਕਲਾਮ ਦੀ ਬੋਲੀ ਵਿੱਚ ਅਸਮਾਨੀ ਫੌਜ ਤੇ ਧਰਤੀ ਉੱਤੇ ਰਹਿਣ ਵਾਲਿਆਂ ਦੇ ਨਾਲ ਜੋ ਕੁਝ ਚਾਹੁੰਦਾ ਏ ਕਰਦਾ ਏ ਤੇ ਕੋਈ ਨਹੀਂ ਏ ਜਿਹੜਾ ਉਹਦਾ ਹੱਥ ਰੋਕ ਸਕੇ ਜਾਂ ਉਹਨੂੰ ਪੁੱਛੇ ਭਈ ਤੂੰ ਕੀ ਕਰਦਾ ਏ। ਇਨਸਾਨ ਲਈ ਸੱਚਾਈ, ਹਯਾਤੀ ਤੇ ਪਿਆਰ ਹੀ ਕਲੀਆਂ ਜਾਇਜ਼ ਤੇ ਹਮੇਸ਼ਾ ਦੀਆਂ ਸ਼ਰਤਾਂ ਨੇ ਤੇ ਇਹ ਇਲਾਹੀ ਕਾਨੂੰਨ ਦੀ ਫਰਮਾਬਰਦਾਰੀ ਉੱਤੇ ਅਮਲ ਕਰਵਾਉਂਦੀਆਂ ਹੋਏ ਰੂਹਾਨੀ ਸ਼ਰੀਅਤ ਦੇਣ ਵਾਲੀਆਂ ਨੇ। ਯਿਸੂ ਦਾ ਇਕਰਾਰ ਕਰਨ ਵਾਲੇ ਉਹਦੇ ਪੈਰੋਕਾਰ ਉਹਦੀਆਂ ਰਾਹਾਂ ਮਗਰ ਟੁਰਨਾ ਤੇ ਉਹਦੇ ਵੱਡੇ ਕੰਮਾਂ ਦੀ ਨਕਲ ਕਰਨਾ ਕਦੋਂ ਸਿੱਖਣਗੇ? ਇਹ ਮੁਮਕਿਨ ਏ? ਹਾਂ, ਇਹ ਹਰ ਬੱਚੇ, ਮਰਦ ਤੇ ਔਰਤ ਦੀ ਜ਼ਿੰਮੇਦਾਰੀ ਤੇ ਹੱਕ ਏ ਭਈ ਉਹ ਹਯਾਤੀ ਤੇ ਸੱਚਾਈ, ਸਿਹਤ ਤੇ ਪਾਕੀਜ਼ਗੀ ਦੇ ਇਜ਼ਹਾਰ ਦੇ ਪਾਰੋਂ ਮਾਲਕ ਦੇ ਨਮੂਨੇ ਦੀ ਕਿਸੇ ਹੱਦ ਤੀਕਰ ਪੈਰਵੀ ਕਰਨ। ਅਸਲੀ ਖੁਸ਼ੀ ਨਹੀਂ, ਇਨਸਾਨ ਨੂੰ ਆਪਣੇ ਅਸੂਲ ਇਲਾਹੀ ਮੁਹੱਬਤ ਦੇ ਨਾਲ ਹਮਾਹੰਗ ਹੋਣਾ ਚਾਹੀਦਾ ਏ। ਪੁੱਤਰ ਨੂੰ ਪਿਓ ਦੇ ਨਾਲ ਮਸੀਹ ਵਿੱਚ ਮੁਤਾਬਕਤ ਦੇ ਨਾਲ ਇਕੱਠਿਆਂ ਹੋਣਾ ਚਾਹੀਦਾ ਏ। ਇਲਾਹੀ ਸਾਇੰਸ ਦੇ ਮੁਤਾਬਕ ਇਨਸਾਨ ਦਾ ਦਰਜਾ ਉਂਝ ਦਾ ਹੀ ਕਾਮਲ ਏ ਜਿਹੋ ਜਿਹੀ ਉਹ ਸਿਆਣ ਏ ਜਿਹੜੀ ਉਹਨੂੰ ਬਣਾਉਂਦੀ ਏ। ਹਸਤੀ ਦੀ ਅਸਲੀਅਤ ਇਨਸਾਨ ਨੂੰ ਹਮਾਹੰਗ ਤੇ ਲਾਫਾਨੀ ਬਣਾਉਂਦੀ ਏ ਜਦਕਿ ਗਲਤੀ ਫਾਨੀ ਤੇ ਬੇਹੰਗਮ ਏ। ਇਲਾਹੀ ਸਾਇੰਸ ਦੇ ਰਹਿਨੁਮਾਈ ਦੇਣ ਵਾਲੇ ਇਸ਼ਾਰੇ ਉਹ ਰਾਹ ਵਿਖਾਉਂਦੇ ਨੇ ਜਿਹਦੇ ਉੱਤੇ ਸਾਡਾ ਮਾਲਕ ਟੁਰਿਆ ਤੇ ਮਸੀਹਾਂ ਤੋਂ ਬਸ ਇਕਰਾਰਨਾਮੇ ਦੀ ਬਜਾਏ ਉਸ ਸਬੂਤ ਦੀ ਮੰਗ ਕਰਦੇ ਨੇ ਜਿਹੜਾ ਉਹਨੇ ਉਹਨਾਂ ਨੂੰ ਦਿੱਤਾ ਏ। ਅਸੀਂ ਜੱਗ ਤੋਂ ਰੂਹਾਨੀ ਲਾ ਇਲਮੀ ਲੁਕਾ ਸਕਦੇ ਹਾਂ, ਪਰ ਅਸੀਂ ਲਾ ਇਲਮੀ ਤੇ ਰਿਆਕਾਰੀ ਦੇ ਰਾਹੀਂ ਸਾਇੰਸ ਤੇ ਰੂਹਾਨੀ ਭਲਾਈ ਨੂੰ ਜ਼ਾਹਰ ਕਰਨ ਵਿੱਚ ਕਦੀ ਕਾਮਯਾਬ ਨਹੀਂ ਹੋ ਸਕਦੇ।
ਪਰ ਉਹ ਹੀ ਸਿਆਣ ਜਿਹੜੀ ਮਸੀਹ ਯਸੂ ਦੀ ਵੀ ਏ ਸਾਇੰਸ ਦੇ ਖੱਤ ਦੇ ਨਾਲ ਹੋਣੀ ਚਾਹੀਦੀ ਏ, ਤਾਂ ਜੋ ਨਬੀਆਂ ਤੇ ਰਸੂਲਾਂ ਦੇ ਪੁਰਾਣੇ ਇਜ਼ਹਾਰਾਂ ਨੂੰ ਦੁਹਰਾਏ ਤੇ ਤਸਦੀਕ ਕਰੇ। ਅਸਮਾਨ ਉੱਤੇ ਜਾਣ ਦੀ ਕੱਲੀ ਰਾਹ ਹਮਾਂਗੀ ਏ ਤੇ ਮਸੀਹ ਇਲਾਹੀ ਸਾਇੰਸ ਵਿੱਚ ਸਾਨੂੰ ਇਹ ਰਾਹ ਵਿਖਾਉਂਦਾ ਏ। ਇਹਦਾ ਮਤਲਬ ਰੱਬ, ਚੰਗਿਆਈ ਤੇ ਉਹਦੇ ਪਰਛਾਵੇਂ ਤੋਂ ਇਲਾਵਾ ਕਿਸੇ ਹੋਰ ਹਕੀਕਤ ਨੂੰ ਨਾ ਜਾਣਨਾ, ਹਯਾਤੀ ਦੇ ਕਿਸੇ ਹੋਰ ਜ਼ਮੀਰ ਨੂੰ ਨਾ ਜਾਣਨਾ ਏ ਤੇ ਨਾ ਦੇ ਹੀ ਦਰਦ ਤੇ ਖੁਸ਼ੀ ਵਾਲੇ ਅਹਿਸਾਸਾਂ ਤੋਂ ਉੱਚਾ ਹੋਣਾ ਏ। ਕ੍ਰਿਸਚਨ ਸਾਇੰਸ ਬਿਆਨ ਕਰਦੀ ਏ, ਜਿਵੇਂ ਕੋਈ ਬਾਈਬਲ ਵੀ ਸਿਖਾਉਂਦੀ ਏ, ਵੀ ਪਾਕ ਦਿਲਾਂ ਦੇ ਇਲਾਵਾ ਕੋਈ ਰੱਬ ਨੂੰ ਨਹੀਂ ਵੇਖ ਸਕਦਾ। ਇਸ ਪਾਕੀਜ਼ਗੀ ਦੇ ਤਨਾਸਬ ਵਿੱਚ ਇਨਸਾਨ ਕਾਮਲ ਏ ਤੇ ਕਾਮਲੀਅਤ ਅਸਮਾਨੀ ਹਸਤੀ ਦੀ ਤਰਤੀਬ ਏ ਜਿਹੜੀ ਮਸੀਹ ਵਿੱਚ ਹਯਾਤੀ ਨੂੰ ਜ਼ਾਹਰ ਕਰਦੀ ਏ, ਜਿਹੜਾ ਹਯਾਤੀ ਦਾ ਰੂਹਾਨੀ ਨਮੂਨਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਪਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਂ ਤੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦੀ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।